ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਕੈਨੇਡਾ। ਅਪਡੇਟ ਕੈਨੇਡਾ ਪ੍ਰੋਗਰਾਮ ਦੇ ਵਿੱਚ ਕੈਨੇਡਾ ਦੇ ਵਿੱਚ ਵਾਪਰੀਆਂ ਅਹਿਮ ਅਤੇ ਵੱਡੀਆਂ ਘਟਨਾਵਾਂ, ਖਬਰਾਂ ਬਾਰੇ ਤੁਹਾਨੂੰ ਦੇਵਾਂਗੇ ਖਾਸ ਜਾਣਕਾਰੀਆਂ। ਪਰ ਉਸ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਉਹਨਾਂ ਦਾ ਨੰਬਰ ਹੈ 408 272 2500। ਕਵਰਡ ਕੈਲੀਫੋਰਨੀਆ, ਓਬਾਮਾ ਕੇਅਰ ਤੇ ਮੈਡੀਕੇਅਰ ਨੂੰ ਲੈ ਕੇ ਅਮਰੀਕਾ ਭਰ ਦੇ ਵਿੱਚ ਇਹ ਸੇਵਾਵਾਂ ਦਿੰਦੇ ਨੇ। ਇਹਨਾਂ ਸੇਵਾਵਾਂ ਦਾ ਲਾਭ ਉਠਾਉਣ ਦੇ ਲਈ ਅੱਜ ਹੀ ਡਾਇਲ ਕਰੋ 408 272 2500। ਜੇ ਟਰਕੀਆਂ ਨਾਲ ਅਟਾਰਨੀ ਟਰਕੀਆਂ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਵਾਲ ਜਾਂ ਮਸ਼ਵਰਾ ਕਰਨਾ ਚਾਹੁੰਦੇ ਹੋ ਤਾਂ ਇਹਨਾਂ ਦੇ ਨਾਲ ਤੁਸੀਂ 415 909 0503 ਤੇ ਗੱਲ ਕੀਤੀ ਜਾ ਸਕਦੀ ਹੈ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਤੇ ਬਿਸਲਾ ਫੈਮਿਲੀ ਫਰੈਜ਼ਨੋ ਤੋਂ। ਇਹਨਾਂ ਸਾਰੇ ਹੀ ਸਪਾਂਸਰ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 5200। ਖਬਰਾਂ ਦੀ ਸ਼ੁਰੂਆਤ ਕਰਦੇ ਹਾਂ ਕੈਨੇਡਾ ਦੇ ਬਜਟ ਤੋਂ। ਕੈਨੇਡਾ ਦਾ ਬਜਟ ਹੁਣ ਕੈਨੇਡੀਅਨ ਮੀਡੀਆ ਰਿਪੋਰਟਾਂ ਦੇ ਮੁਤਾਬਕ 28 ਮਾਰਚ ਨੂੰ ਪੇਸ਼ ਕੀਤਾ ਜਾਣਾ ਤੇ ਇਹ ਬਜਟ ਦੇ ਵਿੱਚ ਸਰਕਾਰ ਦੀ ਕੋਸ਼ਿਸ਼ ਇਹੀ ਹੈ ਕਿ ਕਿਵੇਂ ਨਾ ਕਿਵੇਂ ਇਸ ਬਜਟ ਨੂੰ ਕੈਨੇਡਾ ਦੇ ਵਿੱਚ ਜਿਹੜੀ ਆਰਥਿਕ ਮੰਦੀ ਹੈ ਜਾਂ ਆਰਥਿਕ ਸੁਸਤੀ ਹੈ ਤੇ ਨਾਲ ਹੀ ਜਿਹੜੀ ਵਿਸ਼ਵ ਦੀ ਆਰਥਿਕ ਮੰਦੀ ਹੈ ਉਹਦੇ ਪ੍ਰਭਾਵ ਤੋਂ ਬਚਾਇਆ ਜਾ ਸਕੇ। ਪਰ ਸਰਕਾਰੀ ਸੂਤਰਾਂ ਦੇ ਮੁਤਾਬਕ, ਖਾਸ ਕਰਕੇ ਜਿਹੜੇ ਮੀਡੀਆ ਦੇ ਵਿੱਚ ਆ ਕੇ ਗੱਲ ਤਾਂ ਨਹੀਂ ਕਰਦੇ, ਤਾਂ ਕੈਨੇਡੀਅਨ ਮੀਡੀਆ ਦੇ ਵਿੱਚ ਚਰਚਾ ਇਹ ਹੈ ਕਿ ਭਰੋਸੇਯੋਗ ਸਰਕਾਰੀ ਸੂਤਰ ਦੱਸਦੇ ਹੈ ਕਿ ਨਵੇਂ ਖਰਚਿਆਂ ਦੇ ਲਈ ਸਰਕਾਰ ਨੂੰ ਅਰਬਾਂ ਡਾਲਰਾਂ ਦੀ ਲੋੜ ਹੈ। ਹਾਲਾਂਕਿ ਇਸ ਗੱਲ ਤੋਂ ਵੀ ਭੱਜਿਆ ਨਹੀਂ ਜਾ ਸਕਦਾ ਕਿ ਇਸ ਬਜਟ ਤੇ ਵਿਸ਼ਵ ਦੀ ਆਰਥਿਕ ਮੰਦੀ ਦਾ ਪਰਛਾਵਾਂ ਵੀ ਜ਼ਰੂਰ ਪਵੇਗਾ। ਮੰਨਿਆ ਜਾ ਰਿਹਾ ਹੈ ਕਿ ਸਰਕਾਰ ਇਸ ਵੇਲੇ 3 ਤਰਜੀਹਾਂ ਤੇ ਧਿਆਨ ਕੇਂਦਰਿਤ ਕਰ ਰਹੀ ਹੈ: ਅਫੋਰਡੇਬਿਲਿਟੀ ਤੇ, ਸਾਫ਼ ਉਦਯੋਗਿਕ ਆਰਥਿਕਤਾ ਦੇ ਵਿੱਚ ਨਿਵੇਸ਼ ਕਿਵੇਂ ਆਵੇ, ਤੇ ਸਿਹਤ ਦੇਖਭਾਲ ਦੇ ਲਈ ਸੂਬਿਆਂ ਦੇ ਨਾਲ ਜਿਹੜਾ ਵਾਅਦਾ ਕੀਤਾ ਤੇ ਉਹਦੇ ਲਈ ਜਿਹੜਾ ਪੈਸਾ ਹੈ ਉਹ ਸਰਕਾਰ ਨੇ ਕਿੱਥੋਂ ਤੋਂ ਕਿਵੇਂ ਲੈ ਕੇ ਆਉਣਾ ਹੈ। ਸੋ ਇਹਦੇ 3 ਜਿਹੜੇ ਮੁੱਖ ਪਹਿਲੂ ਨੇ ਕੈਨੇਡੀਅਨ ਬਜਟ ਦੇ ਵਿੱਚ ਸਾਡੇ ਸਾਹਮਣੇ ਆ ਸਕਦੇ ਨੇ, ਜਿਹੜਾ ਕਿ 28 ਮਾਰਚ ਨੂੰ ਪੇਸ਼ ਕੀਤਾ ਜਾਣਾ ਹੈ। 2023 ਦਾ ਫੈਡਰਲ ਬਜਟ ਤੇ ਨਾਲ ਹੀ ਮੁਦਰਾ ਸਫੀਤੀ ਜਿਹੜੀ ਕਿ ਰਿਕਾਰਡ ਉਚਾਈ ਦਰ ਤੇ ਪਹੁੰਚਣ ਤੋਂ ਬਾਅਦ ਘਟੀ ਹੈ। ਜ਼ਿਆਦਾਤਰ ਬੈਂਕ ਆਫ ਕੈਨੇਡਾ ਵੱਲੋਂ ਜਿਹੜੀਆਂ ਲਗਾਤਾਰ ਵਿਆਜ ਦਰਾਂ ਦੇ ਵਿੱਚ ਵਾਧੇ ਕੀਤੇ ਗਏ, ਉਹਦੇ ਕਰਕੇ ਬਹੁਤ ਸਾਰੇ ਕੈਨੇਡੀਅਨ, ਖਾਸ ਤੌਰ ਤੇ ਜਿਹੜੇ ਘੱਟ ਆਮਦਨੀ ਵਾਲੇ ਲੋਕ ਹੈ, ਅਜੇ ਵੀ ਰਹਿਣ ਸਹਿਣ ਦੇ ਖਰਚੇ ਦੇ ਨਾਲ ਜੂਝ ਰਹੇ ਨੇ। ਸੋ ਬਹੁਤੇ ਕੈਨੇਡੀਅਨਸ ਦਾ ਇਹ ਮੰਨਣਾ ਹੈ ਕਿ ਮਹਿੰਗਾਈ ਨੇ ਉਹਨਾਂ ਦਾ ਲੱਕ ਤੋੜ ਦਿੱਤਾ ਤੇ ਉਹਨਾਂ ਦੇ ਬਜਟ ਨੂੰ ਉਥਲ-ਪੁਥਲ ਕਰਕੇ ਰੱਖ ਦਿੱਤਾ। ਪਰ ਫਿਰ ਵੀ ਅਸੀਂ ਸਰਕਾਰ ਤੋਂ ਕਾਫੀ ਉਮੀਦਾਂ ਲਗਾ ਕੇ ਬੈਠੇ ਹੋਏ ਹਾਂ। ਉਧਰ ਦੂਜੇ ਪਾਸੇ ਵਿਰੋਧੀ ਧਿਰਾਂ ਨੇ ਵੀ ਸਰਕਾਰ ਨੂੰ ਨਿਸ਼ਾਨੇ ਤੇ ਲੈਣਾ ਸ਼ੁਰੂ ਕਰ ਦਿੱਤਾ ਹੈ। ਇਸ ਸਮੇਂ ਅਰਥਚਾਰੇ ਦੀ ਹਾਲਤ ਉੱਤੇ ਕੰਜ਼ਰਵੇਟਿਵ ਆਗੂ ਪੀਅਰ ਪੋਲੀਐਵ ਨੇ ਆਖਿਆ ਕਿ ਆਉਣ ਵਾਲੇ ਫੈਡਰਲ ਬਜਟ ਦੇ ਵਿੱਚ ਟੈਕਸਾਂ ਦੇ ਵਿੱਚ ਜ਼ਰੂਰ ਕਟੌਤੀ ਕੀਤੀ ਜਾਣੀ ਚਾਹੀਦੀ ਹੈ, ਖਰਚਿਆਂ ਉੱਤੇ ਰੋਕ ਲੱਗਣੀ ਚਾਹੀਦੀ ਹੈ ਅਤੇ ਨਵਾਂ ਘਰ ਬਣਾਉਣਾ ਜਾਂ ਖਰੀਦਣਾ ਸਭ ਦੀ ਪਹੁੰਚ ਦੇ ਵਿੱਚ ਹੋਣਾ ਚਾਹੀਦਾ ਹੈ। 28 ਮਾਰਚ ਨੂੰ ਪਾਰਲੀਮੈਂਟ ਦੇ ਵਿੱਚ ਪੇਸ਼ ਕੀਤੇ ਜਾਣ ਵਾਲੇ ਬਜਟ ਤੋਂ ਪਹਿਲਾਂ ਪੋਲੀਐਵ ਨੇ ਇਹ ਗੱਲ ਆਖੀ ਹੈ ਕਿ ਸਾਡੀ ਪਾਰਟੀ ਸਰਕਾਰ ਦੀ ਜਿੱਥੇ ਵੀ ਹੋਈ ਨੁਕਤਾਚੀਨੀ ਕਰੇਗੀ ਤੇ ਨਾਲ ਹੀ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਜਸਟਿਨ ਟਰੂਡੋ ਕਰਕੇ ਹੀ ਮਹਿੰਗਾਈ ਦੇਸ਼ ਦੇ ਵਿੱਚ ਵਧੀ ਹੈ ਤੇ ਉਹਨਾਂ ਕਰਕੇ ਹੀ ਅੱਜ ਇਹ ਹਾਲਾਤ ਹੋਏ ਪਏ ਆ ਕਿ ਬਹੁਤੇ ਕੈਨੇਡੀਅਨ ਆਪਣੀਆਂ ਰੋਜ਼ਮਰਾ ਦੀਆਂ ਲੋੜਾਂ ਪੂਰੀਆਂ ਕਰਨ ਅਤੇ ਆਪਣੇ ਪਰਿਵਾਰਾਂ ਦੇ ਲਈ ਘਰ ਬਣਾਉਣ ਤੋਂ ਅਸਮਰੱਥ ਨੇ। ਮਹਿੰਗਾਈ ਨੂੰ ਠੱਲ ਪਾਉਣ ਦੇ ਲਈ ਬੈਂਕ ਆਫ ਕੈਨੇਡਾ ਵੱਲੋਂ ਵਧਾਈਆਂ ਗਈਆਂ ਵਿਆਜ ਦਰਾਂ ਸਦਕਾ ਹੀ ਉਹਨਾਂ ਨੇ ਕਿਹਾ ਕਿ ਅਰਥਚਾਰੇ ਦੀ ਰਫ਼ਤਾਰ ਮੱਠੀ ਪੈਣ ਅਤੇ ਗਲੋਬਲ ਰੁਝਾਨ ਕਰਕੇ ਮੰਦਵਾੜੇ ਦਾ ਖਤਰਾ ਪੈਦਾ ਹੋਣ ਕਰਕੇ ਅਸੀਂ ਯਾਨੀ ਕਿ ਕੰਜ਼ਰਵੇਟਿਵ ਪਾਰਟੀ, ਉਹ ਕਹਿੰਦੇ ਕਿ ਸਰਕਾਰ ਦੀ ਨੁਕਤਾਚੀਨੀ ਕਰਦੇ ਰਹਾਂਗੇ। ਉਧਰ ਦੂਜੇ ਪਾਸੇ ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਨੇ ਆਖਿਆ ਕਿ ਸਰਕਾਰ ਮਹਿੰਗਾਈ ਨੂੰ ਠੱਲ ਪਾਉਣ ਦੇ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਇਸ ਦੇ ਮੱਦੇਨਜ਼ਰ ਬਜਟ ਦੇ ਵਿੱਚ ਗ੍ਰੀਨ ਅਰਥਚਾਰੇ ਤੇ ਕਲੀਨ ਟੈਕਨੋਲੋਜੀ ਦੇ ਮਾਮਲੇ ਦੇ ਵਿੱਚ ਅਮਰੀਕਾ ਦੇ ਨਾਲ ਵੀ ਵਿਸ਼ੇਸ਼ ਰਣਨੀਤੀ ਉਲੀਕੀ ਗਈ ਹੈ। ਉਹਨਾਂ ਦੱਸਿਆ ਕਿ ਹੈਲਥ ਕੇਅਰ ਦੇ ਵਿੱਚ ਜਿਹੜੇ ਸੁਧਾਰਾਂ ਦਾ ਵਾਅਦਾ ਕੀਤਾ ਗਿਆ ਜਾਂ ਜਿਹੜੇ ਸੁਧਾਰ ਲੋੜੀਂਦੇ ਨੇ ਉਹਨਾਂ ਵਾਸਤੇ ਕਈ ਬਿਲੀਅਨ ਡਾਲਰ ਰਾਖਵੇਂ ਰੱਖੇ ਗਏ ਨੇ ਅਤੇ ਇਹਨਾਂ ਦੇ ਨਾਲ ਪ੍ਰੋਵਿੰਸਸ ਨੂੰ ਹੋਣ ਵਾਲੀਆਂ ਦਵੱਲੀਆਂ ਡੀਲਸ ਦੇ ਰਾਹੀਂ ਇਹ ਜਿਹੜੀਆਂ ਉਹਨਾਂ ਦੀ ਭਰਪਾਈ ਕਰਨੀ ਹੈ ਜਾਂ ਉਹਨਾਂ ਨੂੰ ਫੰਡ ਦੇਣਾ, ਤਾਂ ਉਹਦੇ ਰਾਹੀਂ ਜਿਹੜੀਆਂ ਡੀਲਸ ਆ ਤਾਂ ਉਹਨਾਂ ਨੂੰ ਪ੍ਰੋਵਿੰਸਸ ਨੂੰ ਇਹ ਜਿਹੜੇ ਬਿਲੀਅਨ ਡਾਲਰ ਰਾਖਵੇਂ ਰੱਖੇ ਗਏ ਨੇ ਉਹ ਜ਼ਰੂਰ ਦਿੱਤੇ ਜਾਣਗੇ। ਸੋ ਬਜਟ ਨੂੰ ਲੈ ਕੇ ਕੈਨੇਡਾ ਦੀ ਸਿਆਸਤ ਦੇ ਵਿੱਚ ਤੇ ਕੈਨੇਡੀਅਨਾਂ ਦੇ ਵਿੱਚ ਉਤਸ਼ਾਹ ਦੇਖਿਆ ਜਾ ਰਿਹਾ ਹੈ। ਲੋਕਾਂ ਦਾ ਮੰਨਣਾ ਇਹ ਹੈ ਕਿ ਪਿਛਲੇ ਕਾਫੀ ਲੰਬੇ ਸਮੇਂ ਤੋਂ ਲੋਕਾਂ ਨੂੰ ਮਹਿੰਗਾਈ ਤੋਂ ਨਿਜਾਤ ਮਿਲ ਸਕਦੀ ਹੈ ਕਿਉਂਕਿ ਕੈਨੇਡਾ ਦੇ ਬਹੁਤ ਸਾਰੇ ਹਿੱਸਿਆਂ ਦੇ ਵਿੱਚ ਇਸ ਵੇਲੇ ਮਹਿੰਗਾਈ ਜਿਹੜੀ ਉਹ ਰਿਕਾਰਡ ਤੋੜ ਹੈ ਤੇ ਕਾਰੋਬਾਰ ਸੁਸਤੀ ਦੇ ਵਿੱਚ ਨੇ। ਰੁਖ ਕਰਦੇ ਹਾਂ ਵੈਨਕੂਵਰ ਦੇ ਡਾਊਨਟਾਊਨ ਦਾ, ਜਿੱਥੇ ਈਰਾਨ ਦੇ ਸਕੂਲਾਂ ਦੇ ਵਿੱਚ ਸ਼ੱਕੀ ਜ਼ਹਿਰ ਦੀ ਘਟਨਾ ਦੇ ਵਿਰੋਧ ਦੇ ਵਿੱਚ ਇੱਕ ਵੱਡੀ ਰੈਲੀ ਕੱਢੀ ਗਈ।
ਇਸ ਰੈਲੀ ਦੇ ਵਿੱਚ ਈਰਾਨੀ ਸਕੂਲ ਦੀਆਂ ਕੁੜੀਆਂ ਨੂੰ ਨਿਸ਼ਾਨਾ ਬਣਾਉਣ ਵਾਲੇ ਸ਼ੱਕੀ ਜ਼ਹਿਰ ਦੀ ਘਟਨਾ ਦੀ ਵੱਡੀ ਗਿਣਤੀ ਲੋਕਾਂ ਵੱਲੋਂ ਨਿੰਦਾ ਕੀਤੀ ਗਈ। ਵੈਨਕੂਵਰ ਆਰਟ ਗੈਲਰੀ ਦੇ ਸਾਹਮਣੇ ਰੱਖੀ ਗਈ ਰੈਲੀ ਦੇ ਵਿੱਚ ਬੋਲਦਿਆਂ ਫਰਨਾਜ਼ ਅਦਲੀ ਨੇ ਕਿਹਾ ਕਿ ਦੁਨੀਆ ਭਰ ਦੇ ਲੋਕ ਈਰਾਨੀ ਸਕੂਲੀ ਕੁੜੀਆਂ ਦਾ ਸਮਰਥਨ ਕਰ ਰਹੇ ਨੇ ਅਤੇ ਉਹਨਾਂ ਦੇ ਲਈ ਫਿਕਰਮੰਦ ਨੇ। ਉਹਨਾਂ ਨੇ ਕਿਹਾ ਕਿ ਇਸ ਰੈਲੀ ਦਾ ਮਕਸਦ ਇਕੱਠ ਕਰਨਾ ਹੀ ਨਹੀਂ ਹੈ, ਬਲਕਿ ਉਹਨਾਂ ਕੁੜੀਆਂ ਨੂੰ ਦਿਖਾਉਣਾ ਹੈ ਕਿ ਲੋਕ ਤੁਹਾਡੇ ਨਾਲ ਖੜੇ ਨੇ ਤੇ ਈਰਾਨੀ ਸਰਕਾਰ ਨੂੰ ਵੀ ਇਹ ਦਿਖਾਉਣਾ ਹੈ ਕਿ ਲੋਕ ਉਹਨਾਂ ਦੀਆਂ ਜਿਹੜੀਆਂ ਉਹ ਇਸ ਵੇਲੇ ਸਕੂਲਾਂ ਦੇ ਵਿੱਚ ਜੋ ਹਰਕਤਾਂ ਸਰਕਾਰ ਦੇ ਅਧਿਕਾਰੀ ਕਰ ਰਹੇ ਨੇ, ਉਹਨਾਂ ਦੇ ਉੱਤੇ ਦੁਨੀਆ ਦੀ ਅੱਖ ਹੈ। ਦੱਸ ਦਈਏ ਕਿ ਮੀਡੀਆ ਰਿਪੋਰਟਾਂ ਦੇ ਮੁਤਾਬਕ ਪਿਛਲੇ ਲਗਭਗ 4 ਮਹੀਨਿਆਂ ਤੋਂ ਈਰਾਨ ਦੇ ਸੈਂਕੜੇ ਸਕੂਲਾਂ ਦੇ ਵਿੱਚ ਹਜ਼ਾਰਾਂ ਕੁੜੀਆਂ ਨੂੰ ਇੱਕ ਅਜਿਹਾ ਰਸਾਇਣ ਦੇਣ ਦੇ ਦੋਸ਼ ਲੱਗ ਰਹੇ ਨੇ, ਜਿਹਦੇ ਨਾਲ ਉਹਨਾਂ ਦੀ ਸਿਹਤ ਖਰਾਬ ਹੋ ਗਈ ਤੇ ਇਸ ਪਿੱਛੇ ਇਹ ਮਕਸਦ ਦੱਸਿਆ ਗਿਆ ਹੈ ਕਿ ਕਿਵੇਂ ਨਾ ਕਿਵੇਂ ਕੁੜੀਆਂ ਨੂੰ ਸਕੂਲੀ ਸਿੱਖਿਆ ਤੋਂ, ਸਕੂਲਾਂ ਤੋਂ ਵਾਂਝਾ ਰੱਖਿਆ ਜਾਵੇ। ਮੁਜ਼ਾਹਰਾਕਾਰੀਆਂ ਤੇ ਮਨੁੱਖੀ ਅਧਿਕਾਰ ਕਾਰਕੁਨਾਂ ਨੇ ਇਸ ਮਾਮਲੇ ਦੇ ਵਿੱਚ ਆਜ਼ਾਦਾਨਾ ਜਾਂਚ ਦੀ ਮੰਗ ਕੀਤੀ ਹੈ। ਇੱਥੇ ਦੱਸਦੇ ਚੱਲੇ ਕਿ ਮਹਿਸਾ ਅਮੀਨੀ ਦੀ ਪੁਲਿਸ ਹਿਰਾਸਤ ਦੇ ਵਿੱਚ ਮੌਤ ਹੋ ਗਈ ਸੀ ਤੇ ਉਸ ਤੋਂ ਬਾਅਦ ਲਗਾਤਾਰ ਰੋਸ ਮੁਜ਼ਾਹਰੇ ਹੋ ਰਹੇ ਨੇ ਤੇ ਜੇਕਰ ਗੱਲ ਕੈਨੇਡਾ ਦੇ ਸੰਦਰਭ ਤੋਂ ਕਰੀਏ ਤਾਂ ਕੈਨੇਡਾ ਨੇ ਇਹਨਾਂ ਰੋਸ ਮੁਜ਼ਾਹਰਿਆਂ ਦੇ ਮੱਦੇਨਜ਼ਰ ਤੇ ਮਹਿਸਾ ਅਮੀਨੀ ਦੀ ਮੌਤ ਕਰਕੇ ਇਸ ਮਾਮਲੇ ਤੋਂ ਬਾਅਦ ਵੱਡੀ ਗਿਣਤੀ ਈਰਾਨੀ ਅਧਿਕਾਰੀਆਂ ਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਵੀ ਲਗਾ ਦਿੱਤੀਆਂ ਸਨ। ਗੱਲ ਕਰਦੇ ਹਾਂ ਦੁਬਈ ਤੋਂ ਕੈਨੇਡਾ ਲਿਆਂਦੀ ਜਾ ਰਹੀ ਅਫੀਮ ਅਤੇ ਹੈਰੋਇਨ ਦੇ ਮਾਮਲੇ ਦੀ, ਜਿਹੜੇ ਕਿ ਜ਼ਬਤ ਕੀਤੀ ਗਈ ਹੈ। ਦੁਬਈ ਤੋਂ ਕੈਨੇਡਾ ਲਿਆਂਦੀ ਜਾ ਰਹੀ ਤਕਰੀਬਨ $3.4 ਮਿਲੀਅਨ ਦੀ ਡਰੱਗ ਕੈਨੇਡੀਅਨ ਬਾਰਡਰ ਸਰਵਿਸ ਏਜੰਸੀ ਅਤੇ ਵਿਨੀਪੈਗ ਪੁਲਿਸ ਵੱਲੋਂ ਫੜੀ ਗਈ ਹੈ। ਇਸ ਬਰਾਮਦਗੀ ਦੇ ਵਿੱਚ ਅਫੀਮ ਅਤੇ ਹੈਰੋਇਨ ਸ਼ਾਮਲ ਹੈ। ਇਸ ਮਾਮਲੇ ਦੇ ਵਿੱਚ ਵਿਨੀਪੈਗ ਦੇ ਨਾਲ ਸੰਬੰਧਿਤ 10 ਜਣਿਆਂ ਤੇ ਵੱਖ-ਵੱਖ ਚਾਰਜ ਲਗਾਏ ਗਏ ਨੇ। ਗ੍ਰਿਫਤਾਰ ਹੋਣ ਵਾਲਿਆਂ ਦੇ ਵਿੱਚ ਹਰਪ੍ਰੀਤ ਸੰਧੂ, ਗੁਰਪ੍ਰੀਤ ਮਾਨ ਅਤੇ ਮਨੀਸ਼ਾ ਕੌਰ ਸੰਧੂ ਦੇ ਨਾਮ ਵੀ ਦੱਸੇ ਗਏ ਨੇ। ਇਹ ਬਰਾਮਦਗੀ ਪ੍ਰੋਜੈਕਟ ਪੌਪੀ ਤਹਿਤ ਕੀਤੀ ਗਈ ਹੈ। ਉਧਰ ਪੀਲ ਰੀਜਨਲ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਨੇ ਮਿਸੀਸਾਗਾ ਦੀ ਰਹਿਣ ਵਾਲੀ ਇੱਕ ਅਜਿਹੀ ਨੌਜਵਾਨ ਔਰਤ ਨੂੰ ਗ੍ਰਿਫਤਾਰ ਕੀਤਾ ਜੋ ਮਰਦਾਂ ਨੂੰ ਡੇਟ ਤੇ ਸੱਦ ਕੇ ਉਹਨਾਂ ਨੂੰ ਲੁੱਟ ਲੈਂਦੀ ਸੀ। ਪੁਲਿਸ ਨੇ ਦੋਸ਼ ਲਾਇਆ ਕਿ ਜਦੋਂ 18 ਸਾਲਾ ਜੈਸਮੀਨ ਓਂਗ ਨੇ ਡੇਟ ਦੇ ਦੌਰਾਨ ਕਈ ਜਣਿਆਂ ਦੇ ਨਾਲ ਅਜਿਹਾ ਕੀਤਾ ਕਿ ਉਹਨਾਂ ਨੂੰ ਸੱਦਿਆ ਗਿਆ ਅਤੇ ਫਿਰ ਚਾਕੂ ਦੀ ਨੋਕ ਤੇ ਉਹਨਾਂ ਨੂੰ ਲੁੱਟਿਆ ਗਿਆ। ਪੁਲਿਸ ਦਾ ਦਾਅਵਾ ਇਹ ਹੈ ਕਿ ਮੁਲਜ਼ਮ ਆਨਲਾਈਨ ਡੇਟਿੰਗ ਸਾਈਟਾਂ ਦੀ ਵਰਤੋਂ ਕਰਕੇ ਮਰਦਾਂ ਦਾ ਸ਼ਿਕਾਰ ਕਰਦੀ ਸੀ, ਉਹਨਾਂ ਨੂੰ ਡੇਟ ਤੇ ਸੱਦ ਲੈਂਦੀ ਸੀ ਅਤੇ ਫਿਰ ਉਹਨਾਂ ਨੂੰ ਲੁੱਟ ਲੈਂਦੀ ਸੀ ਤੇ ਕਈ ਵਾਰਦਾਤਾਂ ਨੂੰ ਅੰਜਾਮ ਮਾਲਟਨ ਇਲਾਕੇ ਦੇ ਵਿੱਚ ਦਿੱਤਾ ਗਿਆ। ਜੈਸਮੀਨ ਓਂਗ ਦੀ ਉਮਰ 18 ਸਾਲ ਦੱਸੀ ਗਈ ਹੈ ਤੇ ਉਸ ਨੂੰ ਲੰਘੇ ਦਿਨੀ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਸ ਤੇ ਲੁੱਟ ਖੋਹ ਦੇ ਦੋਸ਼ ਲੱਗੇ ਨੇ। ਪੁਲਿਸ ਨੇ ਹੁਣ ਉਸ ਦੀ ਫੋਟੋ ਵੀ ਜਾਰੀ ਕੀਤੀ ਹੈ ਤੇ ਕਿਉਂਕਿ ਪੁਲਿਸ ਦਾ ਮੰਨਣਾ ਇਹ ਹੈ ਕਿ ਲੱਗਦਾ ਹੈ ਕਿ ਉਹਨਾਂ ਨੂੰ ਕਈ ਹੋਰ ਵੀ ਪੀੜਤ ਹੋ ਸਕਦੇ ਨੇ। ਜਿਸ ਕਿਸੇ ਨੂੰ ਵੀ ਇਸ ਕੁੜੀ ਨੇ ਲੁੱਟਿਆ ਹੋਵੇ ਜਾਂ ਠੱਗਿਆ ਹੋਵੇ ਤਾਂ ਉਹਦੇ ਬਾਰੇ ਉਹ ਕਹਿੰਦੇ ਕਿ ਸਾਡੇ ਨਾਲ ਜਾਣਕਾਰੀ ਤੁਸੀਂ ਸਾਂਝੀ ਕਰ ਸਕਦੇ ਹੋ। ਰੁਖ ਕਰਦੇ ਹਾਂ ਓਨਟਾਰੀਓ ਦੇ ਲੰਡਨ ਦਾ, ਜਿੱਥੇ ਇੱਕ ਵਿਅਕਤੀ ਨੂੰ ਫੜਨ ਦੇ ਲਈ ਪੁਲਿਸ ਨੂੰ ਦਿਨ ਭਰ ਉਹਦਾ ਪਿੱਛਾ ਕਰਨਾ ਪਿਆ ਸੀ ਤੇ ਇਸੇ ਦਰਮਿਆਨ ਇੱਕ ਜਣੇ ਦੀ ਮੌਤ ਹੋ ਗਈ ਅਤੇ 2 ਪੁਲਿਸ ਅਧਿਕਾਰੀ ਜ਼ਖਮੀ ਦੱਸੇ ਗਏ ਨੇ। ਹੁਣ ਇਸ ਵਿਅਕਤੀ ਨੂੰ ਲੋੜੀਂਦੇ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ। ਲੰਡਨ ਪੁਲਿਸ ਨੇ ਇਹ ਗੱਲ ਦੱਸੀ ਹੈ ਕਿ ਉਹਨਾਂ ਨੂੰ ਇਹ ਜਾਣਕਾਰੀ ਮਿਲੀ ਸੀਗੀ ਕਿ ਨਾਰਥ ਈਸਟ ਪਾਰਟ ਦੀ 621 ਕਿਪਸ ਲੇਨ ਉੱਤੇ ਇੱਕ ਅਪਾਰਟਮੈਂਟ ਦੇ ਵਿੱਚ ਸੱਦਿਆ ਗਿਆ ਸੀਗਾ ਤੇ ਪੁਲਿਸ ਨੂੰ ਉੱਥੇ ਪਹੁੰਚਣ ਤੋਂ ਬਾਅਦ ਇੱਕ ਬੰਦਾ ਗੰਭੀਰ ਜ਼ਖਮੀ ਹਾਲਤ ਦੇ ਵਿੱਚ ਮਿਲਿਆ ਸੀਗਾ। ਬਾਅਦ ਦੇ ਵਿੱਚ ਇਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਫਿਰ ਪੁਲਿਸ ਵੱਲੋਂ ਅਪਾਰਟਮੈਂਟ ਦੇ ਵਿੱਚ ਖੁਦ ਨੂੰ ਬੰਦ ਕਰੀ ਬੈਠੇ ਇੱਕ ਵਿਅਕਤੀ ਦੇ ਨਾਲ ਗੱਲਬਾਤ ਸ਼ੁਰੂ ਕੀਤੀ ਗਈ ਸੀ ਤੇ ਇਹਦੇ ਕੋਲੇ ਹਥਿਆਰ ਵੀ ਸੀਗਾ ਤੇ ਬਾਅਦ ਦੇ ਵਿੱਚ ਗੋਲੀ ਵੀ ਚੱਲੀ ਸੀ ਤੇ ਜਿਹਦੇ ਵਿੱਚ 2 ਪੁਲਿਸ ਅਧਿਕਾਰੀ ਜ਼ਖਮੀ ਦੱਸੇ ਗਏ। ਇਹਨਾਂ ਨੂੰ ਜ਼ਖਮੀ ਹਾਲਤ ਦੇ ਵਿੱਚ ਹਸਪਤਾਲ ਲਿਜਾਇਆ ਗਿਆ। ਪੁਲਿਸ ਨੂੰ ਇਸ ਬੰਦੇ ਨੂੰ ਗ੍ਰਿਫਤਾਰ ਕਰਨ ਦੇ ਲਈ ਕਾਫੀ ਮੁਸ਼ੱਕਤ ਕਰਨੀ ਪਈ ਤੇ ਉਸ ਤੋਂ ਬਾਅਦ ਇਸ ਨੂੰ ਹਥਿਆਰਬੰਦ ਵਿਅਕਤੀ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ। ਮੌਕੇ ਤੋਂ ਉਹਦੇ ਤੋਂ ਇੱਕ ਤੋਂ ਜ਼ਿਆਦਾ ਗਨਜ਼ ਵੀ ਮਿਲੀਆਂ ਨੇ ਤੇ ਪਰ ਇਹ ਪਤਾ ਨਹੀਂ ਲੱਗਿਆ ਕਿ ਜਿਹੜਾ ਮ੍ਰਿਤਕ ਵਿਅਕਤੀ ਹੈ ਤੇ ਜਿਹੜਾ ਗ੍ਰਿਫਤਾਰ ਕੀਤਾ ਗਿਆ ਉਹਨਾਂ ਦਾ ਜਿਹੜਾ ਆਪਸੀ ਰਿਸ਼ਤਾ ਕੀ ਸੀ ਤੇ ਹਾਲੇ ਤੱਕ ਪੁਲਿਸ ਨੇ ਇਹਨਾਂ ਦੇ ਨਾਵਾਂ ਦਾ ਵੀ ਜਿਹੜਾ ਖੁਲਾਸਾ ਹੈ ਉਹ ਨਹੀਂ ਕੀਤਾ। ਤੇ ਜਾਂਦੇ ਗੱਲ ਕਰਦੇ ਹਾਂ ਮੌਸਮ ਦੀ। ਅਰਥਕੁਏਕ ਕੈਨੇਡਾ ਦਾ ਕਹਿਣਾ ਇਹ ਹੈ ਕਿ ਹਫ਼ਤੇ ਦੇ ਅਖੀਰ ਦੇ ਵਿੱਚ ਬ੍ਰਿਟਿਸ਼ ਕੋਲੰਬੀਆ ਦੇ ਪੋਰਟ ਇਲਾਕਿਆਂ ਦੇ ਵਿੱਚ, ਤੱਟੀ ਇਲਾਕਿਆਂ ਦੇ ਵਿੱਚ ਭੂਚਾਲ ਦਰਜ ਕੀਤੇ ਗਏ ਨੇ। ਹਾਲਾਂਕਿ ਇਹਨਾਂ ਕਰਕੇ ਕੋਈ ਜ਼ਿਆਦਾ ਨੁਕਸਾਨ ਤਾਂ ਨਹੀਂ ਹੋਇਆ, ਪਰ ਸਥਾਨਕ ਲੋਕਾਂ ਦੇ ਮਨਾਂ ਦੇ ਵਿੱਚ ਕਾਫੀ ਸਵਾਲ ਨੇ। ਦੱਸਿਆ ਜਾ ਰਿਹਾ ਕਿ BC ਦੇ ਹੈਦਾ ਅਗਵਾਈ ਦੇ ਵਿੱਚ ਗ੍ਰਾਹਮ ਟਾਪੂ ਤੇ ਸ਼ਨੀਵਾਰ ਦੀ ਰਾਤ ਨੂੰ 11:30 ਤੋਂ ਠੀਕ ਪਹਿਲਾਂ ਇੱਕ ਭੂਚਾਲ ਆਇਆ ਸੀ, ਜਿਹਦੀ ਤੀਬਰਤਾ 3.8 ਦਰਜ ਕੀਤੀ ਗਈ ਹੈ।
ਭੂਚਾਲ ਦਾ ਕੇਂਦਰ ਦਜਿੰਗ ਗਿਡਜ਼ BC ਤੋਂ 50 ਕਿਲੋਮੀਟਰ ਦੱਖਣ ਦੇ ਵਿੱਚ 10 ਕਿਲੋਮੀਟਰ ਦੀ ਡੂੰਘਾਈ ਦੇ ਵਿੱਚ ਰਿਕਾਰਡ ਕੀਤਾ ਗਿਆ ਅਤੇ ਸੰਘੀ ਏਜੰਸੀ ਦਾ ਕਹਿਣਾ ਹੈ ਕਿ ਭੂਚਾਲ ਨੂੰ ਸਕਾਈ ਡਗੇਟ ਅਤੇ ਪੋਰਟ ਕਲੇਮੈਂਟਸ ਦੇ ਵਿੱਚ ਵੀ ਹਲਕਾ ਜਿਹਾ ਮਹਿਸੂਸ ਕੀਤਾ ਗਿਆ। ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ ਤੇ ਦੂਜਾ ਜਿਹੜਾ ਭੂਚਾਲ ਹੈ ਉਹਦਾ ਝਟਕਾ ਜਿਹੜਾ ਉਹ ਪੋਰਟ ਐਲਿਸ ਦੇ ਵਿੱਚ ਆਇਆ ਤੇ ਇਹ ਇਸ ਤੋਂ ਵੀ ਜ਼ਿਆਦਾ ਵੱਡਾ ਝਟਕਾ ਮਹਿਸੂਸ ਕੀਤਾ ਗਿਆ ਤੇ ਇਹਦਾ ਜਿਹੜਾ ਕੇਂਦਰ ਹੈ BC ਤੋਂ 240 ਕਿਲੋਮੀਟਰ ਦੂਰ ਦੱਸਿਆ ਗਿਆ ਤੇ ਪਰ ਇਹਦੀ ਜਿਹੜੀ ਤੀਬਰਤਾ ਉਹ 4.3 ਪੁਆਇੰਟ ਤੋਂ ਵੀ ਜ਼ਿਆਦਾ ਸੋ ਤਕਰੀਬਨ 4.4 ਤੀਬਰਤਾ ਦੇ ਨਾਲ ਇਹ ਭੂਚਾਲ ਆਇਆ। ਇੱਕ ਭੂਚਾਲ ਪੋਰਟ ਐਲਿਸ ਦੇ ਵਿੱਚ BC ਤੋਂ 240 ਕਿਲੋਮੀਟਰ ਦੂਰ ਤੇ ਦੂਜਾ ਭੂਚਾਲ ਜਿਹੜਾ ਜਿਹਦੇ ਬਾਰੇ ਦੱਸ ਕੇ ਹਟਾਂਗੇ ਜਿਹੜਾ ਕਿ 3.8 ਤੀਬਰਤਾ ਦਾ ਸੀਗਾ ਉਹ ਹੈਦਾ ਅਗਵਾਈ ਦੇ ਵਿੱਚ ਗ੍ਰਾਹਮ ਟਾਪੂ ਤੇ ਆਇਆ ਸੀਗਾ। ਸਥਾਨਕ ਲੋਕਾਂ ਦਾ ਪੁੱਛਣਾ ਇਹ ਸੀਗਾ, ਬਹੁਤ ਸਾਰੇ ਲੋਕ ਇਹਦੇ ਬਾਰੇ ਇਨਕੁਆਇਰੀ ਕਰ ਰਹੇ ਨੇ ਕਿ ਅਰਥਕੁਏਕ ਕੈਨੇਡਾ ਕੋਲੇ ਇਸ ਤਰ੍ਹਾਂ ਦੀ ਹੋਰ ਕੀ ਜਾਣਕਾਰੀ ਜਿਹਦੇ ਨਾਲ ਪਤਾ ਲੱਗ ਸਕੇ ਕਿ ਹੁਣ ਕੋਈ ਹੋਰ ਭੂਚਾਲ ਆ ਸਕਦੇ ਨੇ, ਪਰ ਫਿਲਹਾਲ ਕਿਸੇ ਤਰ੍ਹਾਂ ਦੇ ਕੋਈ ਜਾਨੀ ਨੁਕਸਾਨ ਦੀ ਰਿਪੋਰਟ ਨਹੀਂ ਹੈ ਤੇ ਨਾ ਹੀ ਕੋਈ ਇਹ ਅੰਦਾਜ਼ਾ ਲਾਇਆ ਜਾ ਸਕਦਾ ਕਿ ਅਗਲੇ ਭੂਚਾਲ ਕਦੋਂ ਨੇ। ਪਰ ਹਾਂ, ਇਹ ਅਰਥਕੁਏਕ ਕੈਨੇਡਾ ਨੇ ਪਿਛਲੇ ਕੁਝ ਅੰਕੜਿਆਂ ਦਾ ਹਵਾਲਾ ਦੇ ਕੇ ਇਹ ਗੱਲ ਕਹੀ ਗਈ ਹੈ ਕਿ ਇਹਨਾਂ ਭੂਚਾਲਾਂ ਦੇ ਬਾਰੇ ਕਿਆਫਿਆ ਜਾ ਰਿਹਾ ਸੀ। ਹਾਲਾਂਕਿ ਏਜੰਸੀ ਦੇ ਕੁਝ ਅਧਿਕਾਰੀਆਂ ਦਾ ਇਹ ਵੀ ਮੰਨਣਾ ਹੈ ਕਿ ਭੂਚਾਲ ਆਉਂਦੇ ਰਹਿੰਦੇ ਨੇ, ਕੁਝ ਭੂਚਾਲਾਂ ਨੂੰ ਲੋਕ ਮਹਿਸੂਸ ਹੀ ਨਹੀਂ ਕਰਦੇ, ਯਾਨੀ ਕਿ ਉਹਨਾਂ ਦੀ ਤੀਬਰਤਾ ਬਹੁਤ ਘੱਟ ਹੁੰਦੀ ਹੈ। ਸੋ ਇੱਥੇ ਹੀ ਪ੍ਰੋਗਰਾਮ ਅਪਡੇਟ ਕੈਨੇਡਾ ਨੂੰ ਆਪਾਂ ਸਮਾਪਤ ਕਰਾਂਗੇ। ਮੈਨੂੰ ਪ੍ਰਵੀਨ ਸ਼ਰਮਾ ਨੂੰ ਇੱਥੇ ਦਿਓ ਇਜਾਜ਼ਤ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।